ਮੇਰਾ ਨਾਮ ਇੰਦਰਜੀਤ ਕੌਰ ਅਤੇ ਮੈਂ ਮਲੇਸ਼ੀਆ ਤੋਂ। ਬਹੁਤ ਵਧੀਆ ਇੱਥੇ ਸੰਗਤ ਨੂੰ ਬਹੁਤ ਸ਼ਰਧਾ ਵਾ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਅਤੇ ਇੱਥੇ ਬਹੁਤ ਡਿਫਰੈਂਟ ਕਮਿਊਨਿਟੀਜ਼ ਆ, ਮਤਲਬ ਪੰਜਾਬੀ ਵੀ ਆ, ਸਿੰਧੀ ਵੀ ਆ, ਤਾਂ ਬਹੁਤ ਵਧੀਆ ਲੱਗਿਆ ਦੇਖ ਕੇ ਬਈ ਬਹੁਤ ਏਕਤਾ ਵਾ ਇੱਥੇ ਸਿੱਖਾਂ ਵਿੱਚ। ਨਹੀਂ, ਕਿਉਂਕਿ ਮੈਂ ਪਹਿਲੀ ਵਾਰ ਆਈ ਆ ਅਤੇ ਮੈਨੂੰ ਪਤਾ ਨਹੀਂ ਸੀ ਬਈ ਕਿੱਦਾਂ, ਅਤੇ ਹੁਣ ਮੈਨੂੰ ਪਤਾ ਲੱਗਾ ਵੀ ਇੰਨਾ ਕਰਾਊਡ ਹੁੰਦਾ ਇੱਥੇ। ਹਾਂਜੀ, ਇੱਥੇ ਦੇ ਲੋਕਲ ਵੈਸੇ ਬਹੁਤ ਫਰੈਂਡਲੀ ਆ ਅਤੇ ਬਹੁਤ ਨਾਈਸ ਆ। ਸੋ ਅਸੀਂ ਕਹਾਂਗੇ ਸੰਗਤ ਨੂੰ ਬਈ ਜ਼ਰੂਰ ਆਓ, ਦਰਸ਼ਨ ਕਰੋ ਨਨਕਾਣਾ ਸਾਹਿਬ ਦੇ ਅਤੇ ਹੋਰ ਗੁਰਦੁਆਰੇ ਪਾਕਿਸਤਾਨ ਵਿੱਚ। अस्सलाम वालेकुम, सत श्री अकाल जी। तुसी देख रहे हो पंजाबी प्रचार टीवी और मैं तुहाडे नाल इरफान समोर। इस वेले असी गुरुद्वारा जन्म अस्थान ननकाना साहब मौजूद हाँ। मेरे नाल एक फॉरनर यात्री मौजूद ने, इन्हां नाल गलबात करने आ। सत श्री अकाल जी। सत श्री अकाल। की नाम आ जी और कित्थों आए? मेरा नाम इंद्रजीत कौर ਅਤੇ मैं मलेशिया ਤੋਂ। मलेशिया तो आए? हाँ जी। ठीक है। ਤੇ ਅੱਜ ਹੀ ਪਹੁੰਚੇ ਹੋ? ਨਹੀਂ, ਅਸੀਂ ਪਰਸੋਂ ਪਹੁੰਚੇ ਸੀ। ਅਸੀਂ ਅੰਮ੍ਰਿਤਸਰ ਆਏ ਸੀ, ਉੱਥੇ ਲੈਂਡ ਬਾਰਡਰ ਦੀ ਇੱਥੇ ਆਏ। ਹਾਂਜੀ। ਅੱਛਾ, ਇੰਡੀਆ ਤੋਂ ਹੋ ਕੇ ਆਏ ਤੁਸੀਂ? ਹਾਂਜੀ। ਸਹੀ। ਤੇ 2 ਦਿਨ ਇੱਥੇ ਰਹੇ? ਹਾਂਜੀ। ਅੱਗੇ ਕੀ ਪਲਾਨਸ ਨੇ ਤੁਹਾਡੇ? ਦੇਖੋ ਹਲੇ ਜਿਹੜੇ ਹੋਰ ਗੁਰਦੁਆਰੇ ਉਹਨਾਂ ਦੇ ਯਾਤਰਾ ਕਰਕੇ ਫਿਰ ਵਾਪਸ। 2 ਦਿਨ ਦਾ ਕੈਸਾ ਐਕਸਪੀਰੀਅੰਸ ਰਿਹਾ, ਜ਼ਰਾ ਸਾਡੇ ਨਾਲ ਸ਼ੇਅਰ ਕਰੋ। ਬਹੁਤ ਵਧੀਆ, ਇੱਥੇ ਸੰਗਤ ਨੂੰ ਬਹੁਤ ਸ਼ਰਧਾ ਵਾ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ, ਅਤੇ ਇੱਥੇ ਬਹੁਤ ਡਿਫਰੈਂਟ ਕਮਿਊਨਿਟੀਜ਼ ਆ, ਮਤਲਬ ਪੰਜਾਬੀ ਵੀ ਆ, ਸਿੰਧੀ ਵੀ ਆ, ਤਾਂ ਬਹੁਤ ਵਧੀਆ ਲੱਗਿਆ ਦੇਖ ਕੇ ਬਈ ਬਹੁਤ ਏਕਤਾ ਵਾ ਇੱਥੇ ਸਿੱਖਾਂ ਵਿੱਚ। ਹਾਂਜੀ। ਤੇ ਪਹਿਲਾਂ ਵੀ ਆਉਂਦੇ ਰਹਿੰਦੇ ਜਾਂ ਫਸਟ ਟਾਈਮ? ਨਹੀਂ, ਫਸਟ ਟਾਈਮ। ਅੱਛਾ। ਹਾਂਜੀ। ਤੇ ਇਹ ਸਾਰੀਆਂ ਚੀਜ਼ਾਂ, ਇਸ ਤਰ੍ਹਾਂ ਦਾ ਮਾਹੌਲ ਪਾਕਿਸਤਾਨ 'ਚ ਐਕਸਪੈਕਟ ਕਰ ਰਿਹਾ ਸੀ? ਨਹੀਂ, ਕਿਉਂਕਿ ਮੈਂ ਪਹਿਲੀ ਵਾਰ ਆਈ ਆ ਅਤੇ ਮੈਨੂੰ ਪਤਾ ਨਹੀਂ ਸੀ ਬਈ ਕਿੱਦਾਂ, ਅਤੇ ਹੁਣ ਮੈਨੂੰ ਪਤਾ ਲੱਗਾ ਵੀ ਇੰਨਾ ਕਰਾਊਡ ਹੁੰਦਾ ਇੱਥੇ। ਹਾਂਜੀ। ਠੀਕ ਹੈ। ਅਤੇ ਬਹੁਤ ਲਾਈਕ ਹਾਰਮੋਨੀਅਸ ਆ, ਵੈਸੇ ਪੀਸਫੁਲ ਆ। ਅਸੀਂ ਕਿਉਂਕਿ ਬਾਹਰ ਤੋਂ ਅਸੀਂ ਸੁਣਦੇ ਹੁੰਦੇ ਆ ਵੀ ਪਾਕਿਸਤਾਨ ਬਹੁਤ ਲਾਈਕ ਰੌਲਾ ਪੈਂਦਾ, ਇੱਦਾਂ ਹੁੰਦਾ, ਵਾਰ ਹੁੰਦੀ ਆ। ਸੋ ਉਹ ਥੋੜ੍ਹਾ ਪਰਸੈਪਸ਼ਨ ਚੇਂਜ ਹੋਇਆ ਇੱਥੇ ਆ ਕੇ। ਹਾਂਜੀ। ਅੱਛਾ, ਤੇ ਇੱਥੇ ਆ ਕੇ ਕੀ ਦੇਖਿਆ, ਕਿੱਦਾਂ ਦਾ ਲੱਗਾ? ਵਧੀਆ ਸਾਨੂੰ ਤਾਂ। ਮੈਨੂੰ ਉੱਥੇ ਅੰਦਰ ਅਖੰਡ ਪਾਠ ਚੱਲਦਾ, ਉੱਥੇ ਅਤੇ ਕੀਰਤਨ ਇੱਥੇ ਬਹੁਤ ਵਧੀਆ ਚੱਲਦਾ। ਹਾਂਜੀ। ਅੱਛਾ, ਇਹ ਜਿਹੜੀ ਗੱਲ ਤੁਸੀਂ ਕੀਤੀ ਨਾ, ਇਹ ਚੀਜ਼ਾਂ ਹੋਰ ਵੀ ਕਾਫੀ ਸਾਰੇ ਲੋਕਾਂ ਦੇ ਮਾਈਂਡ 'ਚ ਹੈ ਨੇ, ਤੇ ਤੁਸੀਂ ਤੇ ਆ ਕੇ ਖੁਦ ਐਕਸਪੀਰੀਅੰਸ ਕਰ ਲਿਆ ਵਾ ਇੱਥੇ ਪਾਕਿਸਤਾਨ ਦੀ ਧਰਤੀ ਤੇ, ਗੁਰੂ ਜੀ ਦੀ ਧਰਤੀ ਤੇ ਖੜੇ ਹੋ। ਤੇ ਇਹ ਜਿਹੜੇ ਲੋਕ ਡਰਦੇ ਨੇ ਉਹਨਾਂ ਨੂੰ ਜ਼ਰਾ ਦੱਸੋ ਕਿ ਕਿੱਦਾਂ ਦਾ ਮਾਹੌਲ ਹੈ ਇੱਥੇ? ਅੱਛਾ, ਇੱਥੇ ਇੱਥੇ ਮਾਹੌਲ ਬਹੁਤ ਵਧੀਆ ਵਾ, ਅਤੇ ਮਤਲਬ ਵੀ ਬੰਦਾ ਕਿਤੇ ਕੋਈ ਵੀ ਕੰਟਰੀ ਜਾਵੇ, ਆਪ ਦੀ ਸੇਫਟੀ ਤਾਂ ਆਪ ਨੂੰ ਰੱਖਣੀ ਪੈਂਦੀ ਆ। ਪਰ ਇਹੋ ਜਿਹੀ ਨਹੀਂ ਕੋਈ ਗੱਲ ਸਾਨੂੰ ਐਕਸਪੀਰੀਅੰਸ ਹੋਈ। ਮੈਂ ਇੱਥੇ ਬੱਸ ਵੀ ਲਈ ਸੀ ਇੱਥੇ, ਅਤੇ ਉਹਦੇ ਵਿੱਚ ਵੀ ਵਧੀਆ ਰਿਹਾ ਸਫ਼ਰ। ਸਾਡੇ ਨਾਲ ਵੀ ਸੀਗੇ ਹੋਰ ਇੱਥੇ ਦੇ ਲੋਕਲ, ਅਤੇ ਇੱਥੇ ਦੇ ਲੋਕਲ ਵੈਸੇ ਬਹੁਤ ਫਰੈਂਡਲੀ ਆ ਅਤੇ ਬਹੁਤ ਨਾਈਸ ਆ। ਸੋ ਅਸੀਂ ਕਹਾਂਗੇ ਸੰਗਤ ਨੂੰ ਬਈ ਜ਼ਰੂਰ ਆਓ, ਦਰਸ਼ਨ ਕਰੋ ਨਨਕਾਣਾ ਸਾਹਿਬ ਦੇ ਅਤੇ ਹੋਰ ਗੁਰਦੁਆਰੇ ਪਾਕਿਸਤਾਨ ਵਿੱਚ। ਇੱਥੇ ਸਿਕਿਉਰ ਅਤੇ ਕੰਫਰਟੇਬਲ ਫੀਲ ਕਰ ਰਹੇ ਹੋ? ਹਾਂਜੀ, ਹਾਂਜੀ, ਬਹੁਤ ਸਿਕਿਉਰ। ਹਾਂਜੀ। ਠੀਕ ਹੈ। ਤੇ ਮਲੇਸ਼ੀਆ ਤੋਂ ਕੋਈ ਜੱਥਾ ਆਇਆ ਵਾ ਜਾਂ ਤੁਸੀਂ? ਅਸੀਂ 1.25 ਲੱਖ ਆਏ ਇਕੱਲੇ, ਅਤੇ ਅਸੀਂ ਇਕੱਲੇ ਆਏ। ਅਸੀਂ ਖਾਲਸਾ ਬੋਲੇ ਵਿੱਚ ਇਕੱਲੇ ਨਹੀਂ ਕਹਿੰਦੇ, ਅਸੀਂ 1.25 ਲੱਖ ਕਹਿੰਦੇ ਆ। ਸਿੱਖ ਕਦੇ ਵੀ 1.25 ਲੱਖ ਹੁੰਦਾ। ਸੋ ਅਤੇ ਵੈਸੇ ਮਲੇਸ਼ੀਆ ਤੋਂ ਜੱਥਾ ਵੀ ਆਇਆ ਵਾ। ਹਾਂਜੀ। ਵੈਸੇ ਮਲੇਸ਼ੀਆ ਤੋਂ ਜੱਥਾ ਆਇਆ, ਲੇਕਿਨ ਤੁਸੀਂ ਇਕੱਲੇ ਆਏ? ਹਾਂਜੀ। ਹਾਂਜੀ। ਤੇ ਤੁਸੀਂ ਮਤਲਬ ਜਿੱਥੇ ਤੁਹਾਡਾ ਜੀ ਚਾਹੇਗਾ ਚਲੇ ਜਾਓਗੇ ਜਾਂ ਸਿਰਫ ਗੁਰਦੁਆਰਿਆਂ ਦੀ ਹੱਦ ਤੱਕ ਮਹਿਦੂਦ ਹੋ? ਨਹੀਂ ਜੀ, ਗੁਰਦੁਆਰੇ ਤੇ ਇੱਥੇ ਹੋਰ ਵੀ ਹੈਗੇ ਆ ਜਿਹੜੇ ਸਾਡੇ ਨਾਲ ਇੱਥੇ ਅਸੀਂ ਹੋ ਗਏ। ਅਸੀਂ ਆਏ ਇਕੱਲੇ, ਪਰ ਇੱਥੇ ਆ ਕੇ ਸਾਡਾ ਗਰੁੱਪ ਬਣ ਗਿਆ। ਹਾਂਜੀ, ਫਿਰ ਉਹਨਾਂ ਦੇ ਨਾਲ ਅਸੀਂ ਇੱਕ ਗਰੁੱਪ ਆ। ਸਹੀ। ਹਾਂਜੀ। ਹੋਰ ਕਿੱਥੇ ਕਿੱਥੇ ਜਾਣਾ ਤੁਸੀਂ? ਦੇਖਦੇ ਹਲੇ ਲਾਹੌਰ 'ਚ ਜਿਹੜੇ ਗੁਰੂ ਘਰ ਆ ਉਹ, ਅਤੇ ਅਸੀਂ ਮਾਤਾ ਸਾਹਿਬ ਦੇਵਾਂ ਜੀ ਦਾ ਜਨਮ ਅਸਥਾਨ ਆ, ਪਰ ਪ੍ਰਕਾਸ਼ ਅਸਥਾਨ ਆ ਜਿਹੜਾ ਜੇਲਮ ਵਿੱਚ, ਉਹਨਾਂ ਦੇ ਦਰਸ਼ਨ ਕਰਨੇ ਆ। ਅੱਛਾ। ਹਾਂਜੀ। ਠੀਕ ਹੈ ਜੀ ਨਾਜ਼ਰੀਨ, ਯਾਤਰੀ ਫੌਰਨ ਯਾਤਰੀ ਮਲੇਸ਼ੀਆ ਤੋਂ ਆਏ ਸੀ, ਮੇਰੇ ਨਾਲ ਮੌਜੂਦ ਸੀ। ਇਹਨਾਂ ਨੇ ਗੱਲਬਾਤ ਕੀਤੀ ਔਰ ਸਾਰਾ ਇਹਨਾਂ ਨੇ ਇੱਥੋਂ ਦੇ ਬਾਰੇ 'ਚ ਉਹ ਚੀਜ਼ਾਂ ਦੱਸੀਆਂ, ਉਹ ਹਕੀਕਤਾਂ ਦੱਸੀਆਂ ਜਿਹੜਾ ਪ੍ਰੋਪੇਗੈਂਡਾ ਕੀਤਾ ਜਾਂਦਾ ਵਾ, ਦਿਖਾਇਆ ਜਾਂਦਾ ਵਾ, ਦੱਸਿਆ ਜਾਂਦਾ ਵਾ, ਡਰਾਇਆ ਜਾਂਦਾ ਵਾ ਕਿ ਪਾਕਿਸਤਾਨ ਇੱਕ ਇਨਸਿਕਿਉਰ ਕੰਟਰੀ ਆ। ਪਾਕਿਸਤਾਨ 'ਚ ਖੜੇ ਨੇ, ਇਹਨਾਂ ਕੋਲ ਮੈਂ ਬੜਾ ਤਹਮੁਲ ਨਾਲ ਪੁੱਛਿਆ ਵਾ, ਹਾਂ ਕਿਸ ਤਰ੍ਹਾਂ ਫੀਲ ਕਰ ਰਹੇ ਹੋ, ਕੈਸਾ ਮਾਹੌਲ ਦੇਖਿਆ, ਇਹਨਾਂ ਨੇ ਸਾਰਾ ਤੁਹਾਨੂੰ ਦੱਸਿਆ। ਇਜਾਜ਼ਤ ਦਿਓ, ਰੱਬ